व्यूअर्स वेलकम बैक जी। डॉक्टर साहब साडी अगला मैसेज सरी तो वीर हरभजन सिंह चंदोल जी का है। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬੜਾ ਚੰਗਾ ਲੱਗਦਾ ਹੈ ਜਿਸ ਨੂੰ ਇਹ ਨੇਮ ਨਾਲ ਦੇਖਦੇ ਹਨ। ਇਹਨਾਂ ਦੀ ਚਾਹਨਾ ਹੈ ਕਿ ਇਹ ਪ੍ਰੋਗਰਾਮ ਜਲਦੀ ਤੋਂ ਜਲਦੀ ਕੈਨੇਡਾ ਵਿੱਚ ਟੀਵੀ ਰਾਹੀਂ ਵੇਖਿਆ ਜਾ ਸਕੇ। ਇਹਨਾਂ ਨੂੰ ਸਾਡੇ ਵੱਲੋਂ ਸਰੀ ਨਗਰ ਕੀਰਤਨ ਸੰਬੰਧੀ ਕੀਤਾ ਗਿਆ ਖੁਲਾਸਾ ਬਹੁਤ ਚੰਗਾ ਲੱਗਾ। ਇਹ ਕਹਿੰਦੇ ਹਨ ਇਉਂ ਜਾਪਦਾ ਸੀ ਕਿ ਸਰੀ ਸ਼ਹਿਰ ਜਿਵੇਂ ਖਾਲਿਸਤਾਨ ਦੇਸ਼ ਦਾ ਕੋਈ ਸ਼ਹਿਰ ਹੋਵੇ। ਸਾਰੇ ਪਾਸੇ ਖਾਲਿਸਤਾਨੀਆਂ ਗੂੰਜਾਂ ਸਨ ਅਤੇ ਚਾਰ ਚੁਫੇਰੇ ਕੇਸਰੀ ਰੰਗ ਦਾ ਪਸਾਰਾ। ਇਹਨਾਂ ਨੇ ਟੀਵੀ 84 ਦੀ ਸਾਰੀ ਟੀਮ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਜੀ ਡਾਕਟਰ ਸਾਹਿਬ। ਵੀਰ ਹਰਭਜਨ ਸਿੰਘ ਚੰਦੋਕ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਹੋਰ ਵੀ ਬਹੁਤ ਸਾਰਿਆਂ ਨੇ ਜਦੋਂ ਅਸੀਂ ਸਰੀ ਨਗਰ ਕੀਰਤਨ ਸੰਬੰਧੀ ਜਿਹੜਾ ਉਹ ਵੇਰਵੇ ਦਿੱਤੇ ਕਿ ਕਿਵੇਂ ਕੁਆਟਰ ਮਿਲੀਅਨ 2.5 ਲੱਖ ਸਿੱਖ ਸ਼ੁਰੂ ਤੋਂ ਅਖੀਰ ਤੱਕ ਨਗਰ ਕੀਰਤਨ ਖਾਲਿਸਤਾਨ ਦੇ ਰੰਗ ਵਿੱਚ, ਕੇਸਰੀ ਰੰਗ ਵਿੱਚ, ਖਾਲਸੇ ਦੀ ਚੜ੍ਹਦੀ ਕਲਾ ਦੇ ਰੰਗ 'ਚ ਰੰਗਿਆ ਸੀ ਜੀ। ਸੋ ਇਸ ਤੋਂ ਬਾਅਦ ਬਹੁਤ ਸਾਰੀਆਂ ਕਾਲਾਂ ਵੀ ਆਈਆਂ। ਅੱਜ ਹੀ ਡਾਕਟਰ ਅਰਵਿੰਦਰ ਸਿੰਘ ਨਿਊਯਾਰਕ 'ਚ ਨੇ, ਉਹਨਾਂ ਨੇ ਵੀ ਬਹੁਤ ਐਪਰੀਸ਼ੀਏਟ ਕੀਤਾ ਜੀ ਕਿ ਸਾਡੀ ਜਿਹੜੀ ਇੰਨੀ ਸਟਰੈਂਥ ਹੈ, ਕਿਉਂਕਿ ਇੰਡੀਅਨ ਮੀਡੀਆ ਨੇ ਤਾਂ ਹਰ ਸਟੋਰੀ ਕਿਲ ਕਰਨੀ ਹੁੰਦੀ ਹੈ ਜੀ ਜੀ। ਔਰ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ, ਇਸ ਪ੍ਰਭਾਵ ਨੂੰ ਸਾਨੂੰ ਜਿਹੜਾ ਹੈ ਉਹ ਆਪਣੀ ਕੌਮ ਨੂੰ ਵੀ ਇਹ ਦੇਣਾ ਬਣਦਾ ਹੈ, ਵੱਧ ਤੋਂ ਵੱਧ ਪਬਲਿਸਾਈਜ਼ ਕਰਕੇ। ਜਿਵੇਂ 2 ਦਿਨ ਬਾਅਦ ਯਾਨੀ ਕਿ ਪਰਸੋਂ ਸੈਚਰਡੇ ਨਿਊਯਾਰਕ ਦੇ ਵਿੱਚ ਵੀ ਸਿੱਖ ਡੇ ਪੈਰੇਡ ਹੈ ਜੀ। ਲਗਭਗ 30 ਸਾਲ ਪਹਿਲਾਂ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਦਾ, ਉਸ ਤੋਂ ਤੱਕ ਸਿੱਖ ਜਿਹੜੇ ਨੇ ਉਹ ਇੰਡੀਆ ਡੇ ਪੈਰੇਡ ਦੇ ਵਿੱਚ ਸਭ ਤੋਂ ਮੂਹਰੇ ਹੋ ਕੇ ਸ਼ਾਮਲ ਹੁੰਦੇ ਸੀ, ਸਭ ਤੋਂ ਅੱਗੇ ਅੱਗੇ ਤੁਰਦੇ ਸੀ। ਰਾਦਰੋ ਸਮਝਦੇ ਸੀ ਵੀ ਤਿਰੰਗਾ ਝੰਡਾ ਹੀ ਸਾਡਾ ਹੈ। ਜੀ ਜੀ। ਪਰ ਉਸ ਵਰੇ ਹੀ ਫਿਰ ਜਿਹੜੀ ਇੰਡੀਆ ਡੇ ਪੈਰੇਡ ਸੀ ਉਹ ਨਿਊਯਾਰਕ ਦੇ ਸਿੱਖ ਨੌਜਵਾਨਾਂ ਨੇ ਉਹਦੇ ਫਲੋਟ ਉਲਟਾ ਦਿੱਤੇ ਔਰ ਪੂਰਾ ਜਿਹੜਾ ਉਸ ਨੂੰ ਤਹਿਸ ਨਹਿਸ ਕਰ ਦਿੱਤਾ। ਔਰ ਫਿਰ ਸਿੱਖਾਂ ਨੇ ਫੈਸਲਾ ਕੀਤਾ ਵੀ ਨਹੀਂ, ਹੁਣ ਸਾਡਾ ਨੋ ਮੋਰ ਵਿਦ ਇੰਡੀਆ, ਅਸੀਂ ਆਪਣੀ ਸਾਡੀ ਵੱਖਰੀ ਆਈਡੈਂਟੀਟੀ ਹੈ, ਅਸੀਂ ਆਪਣੀ ਸਿੱਖ ਡੇ ਪੈਰੇਡ ਜਿਹੜੀ ਹੈ ਉਹ ਕੱਢਾਂਗੇ ਜੀ। ਔਰ ਚੰਗੀ ਗੱਲ ਹੈ ਵੀ ਇਹ ਇੱਕ ਇਸ ਕਿਸਮ ਦੀ ਪੈਰੇਡ ਹੈ ਜਿਹਦਾ ਰਾਊਟ ਵੀ ਉਹੀ ਹੈ ਜਿੱਥੇ ਇੰਡੀਆ ਡੇ ਪੈਰੇਡ, ਪਾਕਿਸਤਾਨ ਡੇ ਪੈਰੇਡ, ਆਇਰਿਸ਼ ਡੇ ਪੈਰੇਡ। ਸੋ ਆਲਰੇਡੀ ਇੱਥੇ ਸਾਡੀ ਜਿਹੜੀ ਪਛਾਣ ਹੈ ਉਹ ਸਿੱਖ ਦੇ ਤੌਰ ਤੇ ਹੈ ਔਰ ਅਸੀਂ ਆਪਣੀ ਵੱਖਰੀ ਪਛਾਣ ਰੱਖਦੇ ਹਾਂ। ਔਰ ਇਹਦੇ 'ਚ ਵੀ ਭਾਵੇਂ 30 ਸਾਲ ਪਹਿਲਾਂ ਜਦੋਂ ਸ਼ੁਰੂਆਤ ਹੋਈ ਹੋਏਗੀ, ਥੋੜ੍ਹੀ ਗਿਣਤੀ ਹੁੰਦੀ ਹੋਏਗੀ, ਲੇਕਿਨ ਹੁਣ 60, 70, 80 ਹਜ਼ਾਰ ਦੀ ਗੈਦਰਿੰਗ ਵੈਦਰ ਤੇ ਵੀ ਡਿਪੈਂਡ ਕਰਦਾ ਹੁੰਦੀ ਹੈ ਹਮੇਸ਼ਾ। ਸੋ ਜਿਹੜੀ ਸਰੀ ਨਗਰ ਕੀਰਤਨ ਸੀ ਇਸ ਨੇ ਤਾਂ ਸਾਰੇ ਰਿਕਾਰਡ ਤੋੜ ਦਿੱਤੇ ਔਰ ਇਸ ਵਾਰ 30ਵੀਂ ਦੁਖਦ ਵਰੇਗੰਢ ਹੈ ਘੱਲੂਘਾਰੇ ਦੀ, ਉਸ ਨੂੰ ਲੈ ਕੇ ਜਿੰਨੇ ਫਲੋਟ ਬਣੇ ਹੋਏ ਸਨ। ਸੋ ਅਸੀਂ ਸਮਝਦੇ ਹਾਂ ਵੀ ਇਹ ਨਿਊਯਾਰਕ ਪੈਰੇਡ ਦੇ ਹਵਾਲੇ ਨਾਲ ਵੀ ਅਸੀਂ ਚਾਹਾਂਗੇ ਕਿ ਸਿੱਖ ਸੰਗਤਾਂ ਹੁਮਾ ਕੇ ਇਸ ਦੇ ਵਿੱਚ ਸ਼ਮੂਲੀਅਤ ਕਰਨ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਸਾਡੀ ਕੌਮੀ ਖਾਲਿਸਤਾਨ ਦੀ ਆਵਾਜ਼ ਇਸ 'ਚੋਂ ਬੁਲੰਦ ਹੋਏ, ਖਾਲਿਸਤਾਨ ਦੀ ਗੱਲ ਅੱਗੇ ਤੁਰੇ ਔਰ ਇਹ ਮੈਸੇਜ ਆਏ ਕਿ ਵੀ ਬੇਸ਼ੱਕ ਇੰਡੀਅਨ ਗਵਰਨਮੈਂਟ, ਮੀਡੀਆ ਜਾਂ ਉਹਨਾਂ ਦੇ ਹੋਰ ਜ਼ਰਖਰੀਦ ਪੱਤਰਕਾਰ ਔਰ ਲੋਕ ਇਹ ਕਹਿਣ ਦਾ ਯਤਨ ਕਰਦੇ ਹੋਣ ਕਿ ਜੀ ਬਾਹਰ ਮੁੱਕ ਗਈ ਹੈ ਗੱਲ, ਇੱਥੇ ਵੀ ਹੁਣ ਐਵੇਂ ਮੁੱਠੀ ਭਰ ਲੋਕ ਨੇ, ਇਹਨਾਂ ਦੀਆਂ ਵੀ ਆਪਣੀਆਂ ਦੁਕਾਨਦਾਰੀਆਂ ਚਲਾਈਆਂ ਹੋਈਆਂ। ਪਰ ਇਹ ਮੈਸੇਜ ਬੜਾ ਸਟਰੋਂਗਲੀ ਜਾਣਾ ਚਾਹੀਦਾ ਹੈ ਕਿ ਖਾਲਿਸਤਾਨ ਦੇ ਮੁਦਈ ਅੱਜ ਵੀ ਦੁਨੀਆ ਭਰ ਦੇ ਵਿੱਚ ਨੇ, ਰਾਦਰ ਚੜ੍ਹਦੀ ਕਲਾ 'ਚ ਨੇ ਔਰ ਉਹਨਾਂ ਦੀ ਗਿਣਤੀ ਅੱਗੇ ਨਾਲੋਂ ਵੀ ਜਿਹੜੀ ਹੈ ਉਹ ਕਿਤੇ ਜ਼ਿਆਦਾ ਹੈ। ਸੋ ਅਸੀਂ ਵੀਰ ਹਰਭਜਨ ਸਿੰਘ ਚੰਦੋਕ ਜੀ ਦਾ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਕਿਹਾ ਕਿ ਵਿਕਾਸ ਕੈਨੇਡਾ 'ਚ ਵੀ ਇਹ ਪ੍ਰੋਗਰਾਮ ਦਿਖਾਇਆ ਜਾ ਸਕੇ ਟੀਵੀ 84। ਜੇ ਗੁਰੂ ਨੇ ਚਾਹਿਆ ਤਾਂ ਬਹੁਤ ਜਲਦੀ ਅਸੀਂ ਆਪਣੇ ਸਿਰਫ ਕੈਨੇਡਾ ਵਾਸੀ ਨਹੀਂ, ਹੋਰ ਥਾਵਾਂ ਦੇ ਵੀ ਜਿਹੜੇ ਸਾਡੇ ਦਰਸ਼ਕ ਸਰੋਤੇ ਨੇ ਉਹਨਾਂ ਨੂੰ ਚੰਗੀ ਖਬਰ ਦੇਵਾਂਗੇ ਪਰ ਅਜੇ ਤੱਕ ਜਦੋਂ ਤੱਕ ਹਰ ਗੱਲ ਫਾਈਨਲਾਈਜ਼ ਨਹੀਂ ਹੁੰਦੀ ਮੈਂ ਕੁਝ ਕਹਿਣ ਤੋਂ ਸੰਕੋਚ ਕਰ ਰਿਹਾ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਸਾਡੇ ਕੋਲ ਕੁਝ ਟਿੱਪਣੀਆਂ ਆਈਆਂ ਹਨ YouTube ਤੇ Facebook ਤੇ। ਸਾਡੀ ਪਹਿਲੀ ਟਿੱਪਣੀ ਆਈ ਹੈ ਵੀਰ ਗੁਰਵਿੰਦਰ ਸਿੰਘ ਮਹਲ ਜੀ ਦੀ। ਇਹ ਲਿਖਦੇ ਹਨ ਬਹੁਤ ਸੋਹਣਾ ਉਪਰਾਲਾ ਹੈ, ਸੁਚੇਤ ਕਰਦੇ ਰਹਿੰਦੇ ਹੋ ਪੰਥ ਨੂੰ ਤੁਸੀਂ, ਅਕਾਲ ਪੁਰਖ ਤੁਹਾਡੇ ਤੇ ਇਸ ਤਰ੍ਹਾਂ ਕਿਰਪਾ ਕਰਦਾ ਰਹੇ। ਵੀਰ ਗੁਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਖਿਮਾ ਚਾਹਾਂਗਾ ਕਿ ਵੀ ਟਿੱਪਣੀਆਂ ਤਾਂ ਆਲਮੋਸਟ ਹਰ, ਕਿਉਂਕਿ ਜਿਹੜਾ ਪ੍ਰੋਗਰਾਮ ਜਿਵੇਂ ਅਸੀਂ ਅੱਜ ਕਰ ਰਹੇ ਹਾਂ ਕੱਲ੍ਹ ਇਹ ਜਿਹੜਾ ਹੈ ਉਹਦੇ 'ਤੇ ਆ ਜਾਏਗਾ YouTube 'ਤੇ ਔਰ ਉਹਦੇ 'ਤੇ ਹਰ ਇੱਕ ਸੈਕਸ਼ਨ ਦੇ ਥੱਲੇ ਫਿਰ ਕਿਉਂਕਿ ਪਿਆ ਤਾਂ ਉਹਦੇ 'ਤੇ ਹੀ ਹੁੰਦਾ ਹੈ। ਬਹੁਤ ਵਾਰੀ ਮੈਂ ਹਫ਼ਤਾ 2 ਹਫ਼ਤੇ ਤਾਂ ਜਿਹੜੀਆਂ ਕਰੰਟ ਟਿੱਪਣੀਆਂ ਦੇਖ ਲੈਣੇ, ਫਿਰ ਕਈ ਵਾਰੀ ਮੈਂ ਪੁਰਾਣੀਆਂ ਵੀਡੀਓਜ਼ 'ਤੇ ਜਾ ਕੇ ਦੇਖੀਆਂ ਵੀ 15-15 ਕਾਮੈਂਟ ਨੇ, ਅਸੀਂ ਹਰ ਇੱਕ ਦਾ ਨੋਟਿਸ ਨਹੀਂ ਲੈ ਸਕਦੇ। ਸੋ ਸਾਡੇ ਤੇ ਜਿਹੜੇ ਵੀਰ ਭੈਣਾਂ ਇਸ ਦੇ ਉੱਤੇ ਕਾਮੈਂਟ ਕਰਦੇ ਨੇ, ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੰਸ ਇਹ ਵਾਇਲ ਉਹਨਾਂ ਨੂੰ ਅਸੀਂ ਹਾਈਲਾਈਟ ਕਰੀਏ। ਸੋ ਇਸ ਵਾਰ ਦੇ ਪ੍ਰੋਗਰਾਮ 'ਚ ਵੀ ਅਸੀਂ ਕੁਝ ਟਿੱਪਣੀਆਂ ਪਿਕ ਕੀਤੀਆਂ ਨੇ ਉਹਨਾਂ 'ਚ ਜਿਵੇਂ ਵੀਰ ਗੁਰਵਿੰਦਰ ਸਿੰਘ ਜੀ ਦਾ ਉਹਨਾਂ ਨੇ ਬੜੀ ਜਿਹੜੀ ਹੌਸਲਾ ਵਧਾਊ ਟਿੱਪਣੀ ਕੀਤੀ ਹੈ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਜੀ। ਸਾਡੇ ਕੋਲ ਅਗਲੀ ਟਿੱਪਣੀ ਹੈ ਡਾਕਟਰ ਸਿੰਘ ਤੇ ਲਿਖਦੇ ਹਨ ਇਹ ਚੈਨਲ ਬਹੁਤ ਹੀ ਗਿਆਨ ਵੰਡਣ ਵਾਲਾ ਹੈ। ਡਾਕਟਰ ਸਾਹਿਬ ਇਸ ਵਧੀਆ ਕਾਰਗੁਜ਼ਾਰੀ ਨੂੰ ਜਾਰੀ ਰੱਖੋ।
ਇਹ ਡਾਕਟਰ ਸਿੰਘਾ ਕਰਕੇ ਇਹਨਾਂ ਦੀ ਆਈਡੀ ਹੈ ਜੀ। ਦੇਖੋ ਅਸੀਂ ਤੁਹਾਡੇ ਹੀ ਹੌਸਲੇ ਨਾਲ, ਤੁਹਾਡੇ ਉਤਸ਼ਾਹ ਦੇ ਨਾਲ ਹੀ ਕੁਝ ਕਰਨ ਦੇ ਸਮਰੱਥ ਹੈ ਜੀ। ਜੇ ਤੁਸੀਂ ਸਾਡੇ ਨਾਲ ਸਹਿਯੋਗ ਕਰਦੇ ਰਹੋਗੇ, ਸਾਡੇ ਦਰਸ਼ਕ, ਸਾਡੇ ਸਰੋਤੇ ਸਾਡੇ ਨਾਲ ਨੇ, ਤਾਂ ਮਹਾਰਾਜ ਕਿਰਪਾ ਕਰਨਗੇ, ਅਸੀਂ ਜ਼ਰੂਰ ਹੋਰ ਵੀ ਬੁਲੰਦੀਆਂ ਨੂੰ ਛੂਹਾਂਗੇ। ਜੀ। ਵੀਰ ਮਨਮੋਹਨ ਸਿੰਘ ਮੋਹਨ ਸਾਡੇ ਵੱਲੋਂ ਨਵੀਨ ਮਹਾਜਨ ਨੂੰ ਦਿੱਤੇ ਜਵਾਬ ਸੰਬੰਧੀ ਲਿਖਦੇ ਹਨ, ਡਾਕਟਰ ਸਾਹਿਬ ਤੁਸੀਂ ਵੀ ਸਵਾਦ ਲੈ ਲੈ ਕੇ ਡੰਡ ਲਾਉਂਦੇ ਹੋ ਜੀ। ਜੀ ਡਾਕਟਰ ਸਾਹਿਬ। ਦੇਖੋ ਇਹ ਪੜ੍ਹ ਕੇ ਮੈਨੂੰ ਵੀ ਹਾਸਾ ਵੀ ਆਇਆ, ਨਹੀਂ ਇੰਦਾ ਸਵਾਦ ਲੈ ਲੈ ਕੇ ਤਾਂ ਨਹੀਂ ਲਾਉਂਦੇ, ਪਰ ਡੰਡ ਲਾਉਣਾ ਜਿਹੜਾ ਹੁੰਦਾ ਉਹ ਜ਼ਰੂਰੀ ਵੀ ਹੁੰਦਾ, ਕਿਉਂਕਿ ਜੇ ਇਹ ਨਾ ਲੱਥੇ ਤਾਂ ਫਿਰ ਜਿਹੜੀ ਚਿੱਪ ਇਹਨਾਂ ਦੇ ਦਿਮਾਗ ਨੂੰ ਚੜੀ ਹੋਈ ਹੈ, ਇਹ ਭੂਤਰ ਕੇ ਕਿਤੇ ਵਿਚਾਰੇ ਚਲਾਣਾ ਨਾ ਕਰ ਜਾਣ। ਜੀ। ਸੋ ਇਸ ਲਈ ਜਿੰਨੇ ਆਕਾਸ਼ ਤੇ ਚੜੇ ਹੁੰਦੇ ਨੇ ਉਹਨਾਂ ਨੂੰ ਜ਼ਰਾ ਥੱਲੇ ਲਾਣਾ ਜ਼ਰੂਰੀ ਹੁੰਦਾ, ਉਹਨੂੰ ਹੀ ਡੰਡ ਲਾਉਣਾ ਕਹਿੰਦੇ ਨੇ ਜੀ। ਵੈਸੇ ਅਸੀਂ ਡੰਡਾ ਨਹੀਂ ਚਲਾਉਂਦੇ, ਵੈਸੇ ਡੰਡ ਬਣਿਆ ਤਾਂ ਡੰਡੇ ਤੋਂ ਹੀ ਹੋਣਾ। ਜੀ ਜੀ। ਪਰ ਇਹਨਾਂ ਦਾ ਮਨਮੋਹਨ ਸਿੰਘ ਮੋਹਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਨਵੀਨ ਮਹਾਜਨ ਦੇ ਨੂੰ ਜਿਹੜੇ ਅਸੀਂ ਦਿੱਤੇ ਨੇ ਜਵਾਬ, ਉਹਨਾਂ ਸੰਬੰਧੀ ਹੋਰ ਵੀ ਟਿੱਪਣੀਆਂ ਸਾਡੇ ਕੋਲ ਨੇ ਜੀ। ਮਿਸਟਰ ਸੈਮਕਸ ਸੈਮ ਲਿਖਦੇ ਹਨ, ਬਨਾਰਸੀ ਹਿੰਦੂ ਤੇ ਬਨਾਰਸੀ ਠੱਗ ਯਾਰ ਜੋ ਗਾਉਂ ਦਾ ਮੁੱਤਰ ਪੀਂਦੇ ਨੇ ਉਹਨਾਂ ਨੇ ਕੀ ਕਰ ਲੈਣਾ ਹੈ। ਜੀ ਡਾਕਟਰ ਸਾਹਿਬ। ਦੇਖੋ ਚੰਗੀ ਗੱਲ ਹੈ ਵੀ ਇਹਨਾਂ ਨੇ ਬਨਾਰਸੀ ਠੱਗ ਔਰ ਦੂਸਰਾ ਕੀ ਕਿਹਾ, ਜੋ ਗਊ ਦਾ ਮੁੱਤਰ ਪੀਂਦੇ। ਨਹੀਂ ਪਹਿਲੀ ਕੀ ਸੀਗਾ, ਬਨਾਰਸੀ ਹਿੰਦੂ ਤੇ ਬਨਾਰਸੀ ਠੱਗ। ਹਾਂ, ਅਸੀਂ ਉਹ ਨਰਿੰਦਰ ਮੋਦੀ ਦੀ ਟਿੱਪਣੀ ਕਰਦੇ ਆ, ਬਨਾਰਸੀ ਠੱਗ ਭੁੱਲ ਗਏ ਜੀ। ਕਿਉਂਕਿ ਗੁਰਬਾਣੀ ਦੇ ਵਿੱਚ ਜੇ ਬਨਾਰਸ ਨੂੰ ਆਇਡੈਂਟੀਫਾਈ ਕੀਤਾ, ਕਬੀਰ ਸਾਹਿਬ ਦਾ ਹੀ ਸ਼ਬਦ ਹੈ ਜੀ। ਤੇ ਉਹਦੇ ਚ ਉਹਨਾਂ ਨੇ ਕਿਹਾ ਕਿ ਉਹ ਹਰ ਕੇ ਸੰਤ ਨਾ ਆਖੀ ਹੈ ਬਨਾਰਸ ਕੇ ਠੱਗ। ਜੀ। ਨਹੀਂ, ਕਿਉਂਕਿ ਜਿਹੜਾ ਬਨਾਰਸ ਹੈ ਉਹ ਜਾਣਿਆ ਹੀ ਇਸ ਲਈ ਨਹੀਂ ਵੀ ਉੱਥੇ ਕੋਈ ਠੱਗਾਂ ਦੀ ਕੋਈ ਖਾਸ ਬਰੀਡ ਹੈ। ਇਹ ਜਿਹੜੇ ਬ੍ਰਾਹਮਣ ਨੇ ਉੱਥੇ ਗੰਗਾ ਦੇ ਕੰਢੇ ਬੈਠੇ, ਕੋਈ ਜੋਤਸ਼ੀ ਬੈਠੇ ਹੈ, ਜੋਤਸ਼ੀਆਂ ਦਾ ਵੀ ਹੈੱਡਕੁਆਰਟਰ ਹੈ, ਉਹਨੂੰ ਮਰਨ ਤੋਂ ਬਾਅਦ ਸਵਰਗ ਦੀਆਂ ਟਿਕਟਾਂ ਦੇਣ ਵਾਲਿਆਂ ਦਾ ਵੀ ਹੈੱਡਕੁਆਰਟਰ ਹੈ। ਸੋ ਠੱਗਾਂ ਦਾ ਹੀ ਸ਼ਹਿਰ ਹੈ ਜੀ। ਸੋ ਇਹ ਮੈਂ ਭੁੱਲ ਗਿਆ ਕਿ ਵੀ ਮੋਦੀ ਜਿਹੜਾ ਠੱਗਾਂ ਦਾ ਠੱਗ ਆਇਆ ਉੱਥੇ ਵੱਡਾ ਠੱਗ। ਜੀ। ਸੋ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੇ ਕੀ ਕਰਨਾ ਹੈ, ਜਾਂ ਬਨਾਰਸੀ ਹਿੰਦੂ ਬਨਾਰਸੀ ਠੱਗ ਨੇ ਤੇ ਗਾਂ ਮੂਤਰ ਪੀਣ ਵਾਲੇ ਕੀ ਕਰਨਗੇ, ਤਾਂ ਹੁਣ ਅਮਰੀਕਨਾਂ ਨੂੰ ਪੁੱਛ ਕੇ ਦੇਖੋ, ਇਹਨਾਂ ਨੂੰ ਕੋਈ ਕਹਿ ਕੇ ਜੀ ਆਹ ਹੁੰਦਾ, ਉਹ ਫਿਰ ਕੀ ਕਰਨਗੇ, ਉਹ ਦੱਸਣਗੇ ਕੀ ਹੈ। ਜੀ ਬਿਲਕੁਲ ਡਾਕਟਰ ਸਾਹਿਬ। ਅੱਗੇ ਵੀਰ ਸਿਮਰਨਜੀਤ ਸਿੰਘ ਲਿਖਦੇ ਹਨ, ਸਿੱਖਾਂ ਵਰਗੀ ਕੌਮ ਦਾ ਟੈਂਕਾਂ, ਜਹਾਜ਼ਾਂ, ਮਸ਼ੀਨ ਗਨਾਂ ਆਦਿ ਨਾਲ ਇੱਕ ਵਾਰ ਨੁਕਸਾਨ ਤਾਂ ਕੀਤਾ ਜਾ ਸਕਦਾ ਹੈ, ਪਰ ਇਸ ਕੌਮ ਨੂੰ ਦਬਾਇਆ ਨਹੀਂ ਜਾ ਸਕਦਾ। ਇੱਕ ਵਕਤ ਸੀ ਸਿੱਖਾਂ ਦੀ ਆਬਾਦੀ 50,000 ਤੋਂ ਵੀ ਘੱਟ ਸੀ, ਪਰ ਉਹਨਾਂ ਨੇ 8 ਮਹੀਨੇ ਦੇ ਵਿੱਚ ਲਾਹੌਰ ਫਤਿਹ ਕਰ ਲਿਆ ਸੀ। ਸੱਚਾਈ ਇਹ ਹੈ ਕਿ ਹਿੰਦੂ ਇੰਡੀਆ ਮਜ਼ਬੂਤ ਤਾਂ ਹੈ ਪਰ ਕਮਜ਼ੋਰਾਂ ਲਈ। ਪਰ ਜਦੋਂ ਚੀਨ ਵਰਗੇ ਦੇਸ਼ ਨਾਲ ਵਾਹ ਪੈਂਦਾ ਹੈ ਤਾਂ ਦੋਵੇਂ ਹੱਥ ਜੋੜ ਕੇ ਸ਼ਾਂਤੀ ਅਤੇ ਅਹਿੰਸਾ ਦਾ ਜਾਪ ਸ਼ੁਰੂ ਕਰ ਦਿੰਦੇ ਹਨ। ਹਿੰਦੂਆਂ ਵਿੱਚ ਲੜਨ ਦਾ ਦਮ ਨਹੀਂ ਹੈ, ਪੂਰੇ ਡਰਪੋਕ ਹਨ। 1000 ਸਾਲ ਦੀ ਗੁਲਾਮੀ ਸਹਿੰਦੇ ਰਹੇ। ਇਹਨਾਂ ਦੀਆਂ ਔਰਤਾਂ ਕਾਬਲ ਦੇ ਬਾਜ਼ਾਰਾਂ ਵਿੱਚ ਪਸ਼ੂਆਂ ਦੀ ਨਿਲਾਮੀ ਵਾਂਗ ਨਿਲਾਮ ਹੁੰਦੀਆਂ ਰਹੀਆਂ। ਇੱਕ ਵਾਰੀ ਖਾਲਿਸਤਾਨ ਬਣ ਲੈਣ ਦਿਓ, ਫਿਰ ਤੁਹਾਨੂੰ ਨਜ਼ਾਰੇ ਵਿਖਾਵਾਂਗੇ। ਜੀ ਡਾਕਟਰ ਸਾਹਿਬ। ਇਹਨਾਂ ਦਾ ਵੀਰ ਸਿਮਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਬਹੁਤ ਟਿੱਪਣੀਆਂ ਲਿਖਦੇ ਨੇ, ਬਹੁਤ ਸਾਰਿਆਂ ਦੇ ਥੱਲੇ ਜੀ। ਕਈ ਕਈ ਵਾਰ ਥੋੜੀ ਜਿਹੀ ਅਸਭਿਅਕ ਜ਼ਬਾਨ ਵੀ ਲਿਖਦੇ ਨੇ, ਜਿਹੜਾ ਮੈਂ ਇਹਨਾਂ ਨੂੰ ਜ਼ਰੂਰ ਮੈਂ ਉਹ ਪਿਕ ਨਹੀਂ ਕੀਤੇ ਸ਼ਬਦ, ਜੀ। ਪਰ ਪੂਰੇ ਰੋਜ਼ ਹੁੰਦੇ ਨੇ, ਖਾਲਸਾਈ ਜਲਾਲ ਵਾਲੇ ਸਿੰਘ ਨੇ। ਜੀ। ਪਰ ਮੈਂ ਸਮਝਦਾ ਵੀ ਸਾਨੂੰ ਕਿਸੇ ਗੱਲ ਲਈ ਕੌੜੇ ਸ਼ਬਦ ਕਹਿਣ ਦੀ ਉਦੋਂ ਲੋੜ ਪੈਂਦੀ ਹੈ ਜੀ। ਜਦੋਂ ਅਸੀਂ ਇਹ ਸਮਝਦੇ ਹੋਈਏ ਕਿ ਮਿੱਠੇ ਸ਼ਬਦਾਂ ਨਾਲ ਅਸੀਂ ਆਪਣਾ ਕੇਸ ਨਹੀਂ ਜਿੱਤ ਸਕਦੇ। ਜੀ। ਔਰ ਮੈਂ ਸਮਝਦਾ ਵੀ ਕਿਉਂਕਿ ਸਾਡਾ ਕੇਸ ਇੰਨਾ ਕੁ ਸੱਚ ਹੱਕ ਤੇ ਆਧਾਰਿਤ ਹੈ ਕਿ ਉਹਦੇ 'ਚ ਫਰਸਟ੍ਰੇਸ਼ਨ ਨਹੀਂ ਆਉਣੀ ਚਾਹੀਦੀ। ਉਹਦੇ ਵਿੱਚ ਸਾਨੂੰ ਕੋਈ ਵੀ ਐਸੀ ਜਿਹਨੂੰ ਅਸੀਂ ਅਨਪਾਰਲੀਮੈਂਟਰੀ ਲੈਂਗੁਏਜ ਕਹਿੰਦੇ ਹਾਂ ਜਾਂ ਅਸਭਿਅਕ ਜ਼ਬਾਨ ਕਹਿੰਦੇ ਹਾਂ, ਨਾ ਲਿਖਤ ਦੇ ਵਿੱਚ ਨਾ ਬੋਲ ਦੇ ਵਿੱਚ, ਉਹ ਸਾਨੂੰ ਨਹੀਂ ਲਿਆਉਣੀ ਚਾਹੀਦੀ। ਹਾਲਾਂਕਿ ਇਹ ਜਿਹੜੀ ਉਹਨਾਂ ਦੀ ਲਿਖਤ ਹੈ ਇਹ ਬੜੀ ਬੈਲੈਂਸਡ ਹੈ। ਜੀ। ਇਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਵੀ ਤੁਸੀਂ ਟੈਂਕ ਤੋਪਾਂ ਦੂਜੇ ਨਾਲ ਇੱਕ ਵਾਰੀ ਤਾਂ ਦਬਾ ਸਕਦੇ ਹੋ, ਜੀ। ਪਰ ਜਿਹਨੇ ਸਿੱਖਾਂ ਦਾ ਇਤਿਹਾਸ ਪੜ੍ਹਿਆ ਉਹਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜੋ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਦੋਂ ਸਾਡੀ ਗਿਣਤੀ 50,000 ਵੀ ਨਹੀਂ ਸੀ ਰਹੀ, ਔਰ ਘੱਲੂਘਾਰੇ ਦਾ ਜ਼ਿਕਰ ਹੈ ਕਿ ਵੱਡੇ ਘੱਲੂਘਾਰੇ ਵੇਲੇ ਇੱਕ ਦਿਨ ਦੇ ਵਿੱਚ ਅਬਦਾਲੀ ਨੇ 30-40 ਹਜ਼ਾਰ ਦੇ ਕਰੀਬ ਸਿੱਖ ਮਾਰੇ, ਜਿਨ੍ਹਾਂ 'ਚ ਬਹੁਤ ਸਾਰੀਆਂ ਬੀਬੀਆਂ, ਬੱਚੇ, ਬਜ਼ੁਰਗ ਸ਼ਾਮਲ ਸਨ। ਔਰ ਜਿਹੜੇ ਬਚੇ ਉਹਨਾਂ ਦੇ ਵੀ ਸਰੀਰਾਂ ਤੇ ਜ਼ਖਮ ਸੀ, ਲਹੂ ਚੋ ਰਿਹਾ ਸੀ। ਸਰ ਜੱਸਾ ਸਿੰਘ ਆਹਲੂਵਾਲੀ ਹੈ ਜਿਹੜੇ ਜਥੇਦਾਰ ਸੀ ਖਾਲਸੇ ਦੇ ਉਸ ਵੇਲੇ, ਉਹਦਾ ਸਾਰਾ ਸਰੀਰ ਜਿਹੜਾ ਹਾਲਾਂ ਬਹੁਤ ਕਦਾਵਰ, ਬਹੁਤ ਜਵਾਨ ਸਨ, 22 ਜ਼ਖਮ ਸਨ ਉਹਨਾਂ ਦੇ। ਸੋ ਜਿਹੜੇ ਉਸ ਭੀੜ ਚੋਂ ਨਿਕਲੇ ਵੀ, ਸਰਵਾਈਵ ਵੀ ਕੀਤੇ, ਉਹ ਸਾਰੇ ਲਹੂ ਲੁਹਾਨ ਸੀ। ਉਹਨਾਂ ਦੇ ਸਾਰੇ ਜਿਹੜੇ ਕੱਪੜੇ ਨੇ ਉਹ ਲਹੂ ਨਾਲ ਭਿੱਜੇ ਹੋਏ ਸੀ। ਲੇਕਿਨ ਉਹਨਾਂ ਨੇ 7-8 ਮਹੀਨੇ ਦੇ ਫਿਰ ਉਹ ਪੰਥ ਇਕੱਠਾ ਹੋਇਆ, ਉੱਥੋਂ ਮੁੜੇ ਕੋਪਰੀ ਹੀੜੇ ਤੋਂ ਆਏ, ਅਕਾਲ ਤਖਤ ਉਹਨੇ ਢਾਹ ਦਿੱਤਾ ਸੀ, ਹਰਿਮੰਦਰ ਸਾਹਿਬ ਢਾਹ ਦਿੱਤਾ ਸੀ, ਬਰੂਦ ਦੇ ਕੁੱਪੇ ਰੱਖ ਕੇ ਉਡਾ ਕੇ ਹਰਿਮੰਦਰ ਦੇ ਸਰੋਵਰ 'ਚ ਹਜ਼ਾਰਾਂ ਮਰੇ ਡੰਗਰ ਸੁੱਟ ਕੇ। ਔਰ ਉੱਥੇ ਜਦੋਂ ਆਪਣਾ ਤਾਂ ਉਹਨਾਂ ਨੂੰ ਸ਼ਹੀਦ ਹੋਇਆਂ ਦਾ ਜੋ ਹੈ ਹੀ ਸੀ ਦੁੱਖ,
ਪਰ ਉਹਨਾਂ ਨੂੰ ਸਭ ਤੋਂ ਜ਼ਿਆਦਾ ਹੋਇਆ ਜਦੋਂ ਉਹਨਾਂ ਨੇ ਆ ਕੇ ਹਰਮੰਦਰ ਦੇਖਿਆ ਵੀ ਅਬਦਾਲੀ ਨੇ ਕੀ ਕਰਤੂਤ ਕੀਤੀ ਜੀ। ਔਰ ਉੱਥੇ ਹੀ ਉਹਨਾਂ ਨੇ ਗੁਰਮਤਾ ਕੀਤਾ ਥੋੜੀ ਦੇਰ ਦੇ ਵਿੱਚ ਹੀ ਕਿ ਹੁਣ ਅਸੀਂ ਲਾਹੌਰ ਲੈਣਾ ਜੀ। ਔਰ ਉਹਨਾਂ ਨੇ ਲਾਹੌਰ ਦੇ ਉੱਤੇ ਕਬਜ਼ਾ ਵੀ ਕੀਤਾ ਔਰ ਅਬਦਾਲੀ ਜਿਹਨੂੰ ਬਣਾ ਕੇ ਉੱਥੇ ਛੱਡ ਕੇ ਗਿਆ ਸੀ ਉਹਨਾਂ ਦੇ ਫੜ ਕੇ ਲਿਆਂਦੇ ਬੰਦੇ, ਉਹਨਾਂ ਤੋਂ ਹੀ ਉਹ ਸਾਰਾ ਜਿਹੜਾ ਜੋ ਗੰਦ ਉਹਨਾਂ ਪਾਇਆ ਸੀ ਉਹ ਸਾਫ਼ ਵੀ ਕਰਵਾਇਆ ਜੀ। ਸੋ ਇਹ ਉਹਨਾਂ ਦਾ ਬਿਲਕੁਲ ਠੀਕ ਹੈ ਕਿ ਵੀ ਜੇ ਇਹ ਸਮਝਦੇ ਨੇ ਕਿ ਵੀ ਇਹ ਸਿੱਖਾਂ ਨੂੰ ਦਬਾ ਕੇ ਮਾਰ ਕੁੱਟ ਕੇ ਇਹ ਸਾਡੇ ਤੇ ਇਸ ਕਿਸਮ ਦਾ ਕਰ ਲੈਣਗੇ ਤੇ ਇਹ ਭੁਲੇਖੇ 'ਚ ਨੇ। ਉਹਨਾਂ ਨੇ ਕਿਹਾ ਜੀ ਵੀ ਇਹ ਕਮਜ਼ੋਰਾਂ ਦੇ ਲਈ ਸ਼ੇਰ ਬਣੇ ਹੋਏ ਨੇ, ਜਦੋਂ ਚੀਨ ਵੱਲ ਮੂੰਹ ਕਰੋ ਹਾਂ ਵੀ ਜੁੱਤੀਆਂ ਪਹਿਲਾਂ ਖਾਧੀਆਂ ਨੇ 1962 'ਚ, ਹੁਣ ਵੀ ਤੁਸੀਂ ਜਦੋਂ ਜੁੱਤੀਆਂ ਮਾਰਦੇ ਇਹ ਨਮੋ ਨਮੋ ਕਰਨ ਲੱਗ ਜਾਂਦੇ ਨੇ, ਨਮਸਕਾਰ ਨਮਸਕਾਰ, ਅਹਿੰਸਾ ਅਹਿੰਸਾ। ਉਹਨਾਂ ਨੇ ਕਿਹਾ ਵੀ ਇਹ ਤੁਸੀਂ ਕਮਜ਼ੋਰਾਂ ਦੇ ਲਈ ਤਾਕਤਵਰ ਹੋ। ਬਾਕੀ ਉਹਨਾਂ ਨੇ ਕਿਹਾ ਵੀ ਇਹ ਕਾਵਰਡ ਨੇ, ਲੜਨ ਦਾ ਇਹਨਾਂ 'ਚ ਦਮ ਨਹੀਂ ਹੈ। ਇਹ ਉਹੀ ਲੋਕ ਨੇ ਜਿਨ੍ਹਾਂ ਦੀ ਇੱਜ਼ਤ ਅਜ਼ਮਤ ਕਾਬਲ ਦੇ ਬਾਜ਼ਾਰਾਂ 'ਚ ਪਸ਼ੂਆਂ ਦੇ ਨਾਲ ਨਿਲਾਮ ਹੁੰਦੀ ਸੀ, ਜਿਵੇਂ ਪਸ਼ੂ ਵਿਕਦੇ ਨੇ ਪਸ਼ੂ ਮੰਡੀ 'ਚ, ਇਵੇਂ ਉਹ ਅਜ਼ਮਤ ਵਿਕਦੀ ਸੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਇਹ ਹਿਸਟੋਰੀਕਲ ਫੈਕਟ ਨੇ, ਕੋਈ ਨੀਵਾਂ ਦਿਖਾਉਣ ਵਾਲੀ ਗੱਲ ਨਹੀਂ ਹੈ। ਅੱਜ ਵੀ ਜਿਨ੍ਹਾਂ ਨੇ ਪੰਜਾਬ ਦੀਆਂ ਲੋਕ ਬੋਲੀਆਂ ਕੰਪਾਈਲ ਕੀਤੀਆਂ ਨੇ ਉਸ ਖਿੱਤੇ ਦੀਆਂ, ਉਹਨਾਂ ਦੇ ਵਿੱਚ ਇਹ ਬੋਲੀ ਹੈ ਕਿ ਵੀ ਉਹ ਵਿਚਾਰੀਆਂ ਬੇਸਹਾਰਾ ਔਰਤਾਂ, ਉਹ ਭਾਵੇਂ ਜਿਹੜੀਆਂ ਬਿਲਕੁਲ ਉਹਨਾਂ ਨੂੰ ਕੋਈ ਬਚਾਉਣ ਵਾਲਾ ਨਹੀਂ ਸੀ, ਉਹ ਕਹਿੰਦੀਆਂ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ, ਕਿ ਵੀ ਜਾ ਰਹੀ ਹੈ ਬੀਬੀ ਇੱਜ਼ਤ ਇੱਥੋਂ ਦੀ ਜਾ ਰਹੀ ਹੈ। ਬਸਰਾ ਇਰਾਕ ਦਾ ਸ਼ਹਿਰ ਹੈ, ਬਸਰਾ ਔਰ ਬਗਦਾਦ। ਸੋ ਇਹ ਬਸਰਾ, ਬਗਦਾਦ, ਗਜ਼ਨੀ ਇਹ ਉਹ ਸ਼ਹਿਰ ਸੀ ਜਿਹੜੇ ਵੱਡੇ ਸਿਵਲਾਈਜੇਸ਼ਨ ਦੇ ਸੈਂਟਰ ਸੀ। ਸੋ ਉਦੋਂ ਵੀ ਜਿਹੜੀ ਇੱਜ਼ਤ ਹੈ ਇਹ ਫਿਰ ਜਿਹੜੇ ਕਸ਼ਹਿਰੇ ਵਾਲੇ ਭਾਈ ਸੀ ਉਹਨਾਂ ਦਾ ਇੰਨਾ ਕੁ ਇਹਨਾਂ ਦਾ ਕਰੈਕਟਰ ਸੀ, ਇਹਨਾਂ ਦਾ ਇੰਨਾ ਕੁ ਮਾਣ ਸੀ ਲੋਕਾਂ ਦੇ ਵਿੱਚ, ਸਿੱਖਾਂ ਦੀ ਉਹ ਇੱਜ਼ਤ ਸੀ ਕਿ ਇੱਕ ਹੋਰ ਲੋਕ ਬੋਲੀ 'ਚ ਹੈ ਕਿ ਬਾਹਰ ਆਏ ਨੀ ਨਿਹੰਗ ਬੂਆ ਖੋਲਦੇ ਨਿਸ਼ੰਗ। ਹੁਣ ਉਹਨਾਂ ਨੂੰ ਖੌਫ ਹੁੰਦਾ ਸੀ ਵੀ ਬਾਹਰ ਕਿਹੜਾ ਕੋਈ ਮੁਗਲ ਜਰਵਾਣਾ ਆ ਗਿਆ, ਕੋਈ ਅਫਗਾਨ ਆ ਗਿਆ, ਤੇ ਉੱਤੋਂ ਦੀ ਕਿਸੇ ਤੋਂ ਕੋਠੇ ਤੋਂ ਕਿਸੇ ਨੇ ਦੇਖ ਕੇ ਕਿਆ ਹੋਏਗਾ ਉਹਨਾਂ ਨੂੰ ਕਿ ਬਾਹਰ ਆਏ ਨੀ ਨਿਹੰਗ ਬੂਆ ਖੋਲਦੇ ਨਿਸ਼ੰਗ। ਹਾਂਜੀ ਵੀ ਬੇ ਹੁਣ ਸਾਨੂੰ ਡਰਨ ਦੀ ਲੋੜ ਨਹੀਂ, ਬਾਹਰ ਨਿਹੰਗ ਸਿੰਘ ਖੜਾ। ਸੋ ਜਿਨ੍ਹਾਂ ਨੇ ਇਸ ਕਿਸਮ ਦੀ ਇੱਜ਼ਤ ਬਚਾਈ, ਇਸ ਕਿਸਮ ਦਾ ਆਨਰ ਦਿੱਤਾ, ਇਸ ਕਿਸਮ ਦਾ ਉਸ ਧਰਤੀ ਦੇ ਉੱਤੇ ਜਿਹੜਾ ਉਹ ਰਾਜ ਫਿਰ ਖਾਲਸੇ ਨੇ ਸਿਰਜਿਆ ਕਿ ਉਹੀ ਬੁੱਲੇ ਸ਼ਾਹ ਕਹਿਣ ਤੇ ਮਜਬੂਰ ਹੁੰਦੇ ਨੇ ਕਿ ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ, ਕਿ ਭੂਰੀਆਂ ਦੇ ਬੁੱਕੜ ਮਾਰਨ ਵਾਲੇ ਜਿਹੜੇ ਨੇ, ਰਾਤਾਂ ਘੋੜਿਆਂ ਦੀਆਂ ਕਾਠੀਆਂ ਤੇ ਗੁਜ਼ਾਰਨ ਵਾਲੇ, ਉਹ ਇਸ ਧਰਤੀ ਦੇ ਬਾਦਸ਼ਾਹ ਬਣੇ ਔਰ ਮੁਗਲਾਂ ਨੂੰ ਕੌੜਾ ਘੁੱਟ ਪੀਣਾ ਪਿਆ। ਪਰ ਜੇ ਹੁਣ ਅਕਿਰਤ ਘਣਤਾ ਦੀ ਸਿਖਰ ਹੈ ਜਿਹੜੀ ਇਹਨਾਂ ਨੇ ਫੜੀ ਹੋਈ ਹੈ ਤੇ ਇਹਦੇ ਤੇ ਤੁਸੀਂ ਕੀ ਕਹਿ ਸਕਦੇ ਹੋ ਵੀ ਇਹ ਅਕਿਰਤ ਕਾਂਡ ਨੇ, ਪਹਿਲਾਂ ਵੀ ਸੀ ਅੱਜ ਵੀ ਨੇ। ਪਰ ਖਾਲਸੇ ਦਾ ਕਿਰਦਾਰ ਬਹਾਦਰੀ ਵਾਲਾ ਰਿਹਾ ਹੈ, ਖਾਲਸੇ ਦਾ ਕਿਰਦਾਰ ਦੁਸ਼ਮਣ ਦੀ ਵੀ ਇੱਜ਼ਤ ਅਜ਼ਮਤ। ਔਰ ਇਹ ਗੱਲ ਮੇਰੇ ਕਹਿਣ ਦੀ ਨਹੀਂ ਹੈ, ਈਵਨ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜਿਹੜਾ ਉਹਦਾ ਜਰਨੈਲ ਵੀ ਹੈ ਔਰ ਹਿਸਟੋਰੀਅਨ ਵੀ ਹੈ ਖਾਫੀ ਖਾਨ, ਉਹ ਆਇਆ ਤੇ ਉਹ ਜਦੋਂ ਸਿੱਖਾਂ ਦੇ ਕਰੈਕਟਰ ਦੀ ਗੱਲ ਲਿਖਦਾ, ਉਹ ਲਿਖਦਾ ਪਹਿਲਾਂ ਤਾਂ ਇਹਨਾਂ ਨੂੰ ਸੱਗ ਲਿਖਦਾ, ਫਾਰਸੀ ਸੱਗ ਕੁੱਤੇ ਨੂੰ ਕਹਿੰਦੇ ਨੇ, ਸਿੱਖਾਂ ਨੂੰ ਕੁੱਤੇ ਕਹਿੰਦਾ। ਫਿਰ ਉਹ ਕਹਿੰਦਾ ਵੀ ਇਹਨਾਂ ਨੂੰ ਸੱਗ ਨਾ ਕਹੋ, ਜੇ ਤੁਸੀਂ ਦੇਖਣਾ ਇਹ ਬਹੁਤ ਉੱਚੇ ਕਰੈਕਟਰ ਦੇ ਮਾਲਕ ਨੇ, ਇਹ ਕਦੇ ਦੁਸ਼ਮਣ ਦੀ ਔਰਤ ਦੇ ਵੱਲ ਵੀ ਨਹੀਂ ਦੇਖਦੇ, ਉਹਦਾ ਗਹਿਣਾ ਗੱਟਾ ਨਹੀਂ ਲੁੱਟਦੇ, ਔਰ ਉਹਨਾਂ ਨੂੰ ਜੇ ਇਹਨਾਂ ਦੇ ਹੱਥ ਆ ਜਾਣ ਔਰਤਾਂ, ਉਹਨਾਂ ਨੂੰ ਸਨਮਾਨ ਨਾਲ ਉਹਨਾਂ ਦੇ ਘਰਾਂ 'ਚ ਪਹੁੰਚਾਉਂਦੇ ਨੇ। ਔਰ ਇਹ ਔਰਤ ਨੂੰ ਬੁੜੀ ਕਹਿੰਦੇ ਨੇ ਤਾਂ ਕਿ ਜਵਾਨ ਔਰਤ ਜਾਂ ਦੂਜਿਆਂ ਕਿਹਾ ਮਨ ਦੇ ਵਿੱਚ ਕੋਈ ਵਿਕਾਰ ਜਾਂ ਪਾਪ ਨਾ ਆਏ। ਜਦੋਂ ਅਸੀਂ ਬੁੱਢੀ ਕਹਿੰਦੇ ਆ ਤੇ ਮਾਂ ਵਰਗੀ ਫੀਲਿੰਗ ਹੁੰਦੀ ਹੈ। ਸੋ ਉਹਨੇ ਕਿਹਾ ਵੀ ਇਹ ਇਸ ਕਦਰ ਨੇ, ਫਿਰ ਬਹਾਦਰੀ ਦਾ ਉਹਨੇ ਜ਼ਿਕਰ ਕੀਤਾ ਕਿ ਜੇ ਤੁਸੀਂ ਦੇਖਣਾ ਹੈ ਕਿ ਤਲਵਾਰ ਦੇ ਜੌਹਰ ਕੀ ਹੁੰਦੇ ਨੇ ਤੇ ਕਦੇ ਸਿੱਖਾਂ ਦੇ ਨਾਲ ਜੰਗ ਦੇ ਮੈਦਾਨ 'ਚ ਆ ਕੇ ਦੇਖੋ। ਸੋ ਜਦੋਂ ਦੁਸ਼ਮਣ ਇਸ ਲੈਵਲ ਦੀ ਤੁਹਾਨੂੰ ਤਾਰੀਫ ਕਰਦਾ ਤੇ ਜਿਨ੍ਹਾਂ ਨੂੰ ਦੇ ਅਸੀਂ ਜਿਸ ਧਰਤੀ ਦੇ ਲਈ ਖਾਲਸੇ ਨੇ ਆਪਣੀ ਇੱਕ ਸਦੀਆਂ ਘੱਲੂਘਾਰਿਆਂ ਦਾ ਔਰ ਕੁਰਬਾਨੀਆਂ ਦਾ ਦੌਰ ਕੀਤਾ, ਉਹਨਾਂ ਦੇ ਹੱਥ 'ਚ ਪਾਵਰ ਆਈ, ਉਹਨਾਂ ਸਾਡਾ ਅਕਾਲ ਤਖਤ ਢਾਹ ਦਿੱਤਾ, ਉਹਨਾਂ ਨੇ ਭਾਰਤ ਭਰ ਦੇ ਵਿੱਚ ਸਾਡੀ ਇੱਜ਼ਤ ਅਜ਼ਮਤ ਨੂੰ ਰੋਲਿਆ। ਔਰ ਇਹ ਉਹਨੇ ਠੀਕ ਕਿਹਾ ਵੀ ਅਸੀਂ ਜਿਹੜਾ ਉਹ ਸਮਝਦੇ ਹਾਂ ਕਿ ਵੀ ਅਲਟੀਮੇਟਲੀ ਕੌਣ ਠੀਕ ਹੈ ਕੌਣ ਗਲਤ ਹੈ, ਔਰ ਜਦੋਂ ਸਾਡੇ ਕੋਲ ਆਪਣਾ ਮੁਲਕ ਹੋਏਗਾ ਖਾਲਿਸਤਾਨ, ਅਸੀਂ ਜ਼ਰੂਰ ਹਿਸਾਬ ਵੀ ਬਰਾਬਰ ਕਰਾਂਗੇ ਜ਼ੁਲਮ ਕਰਨ ਵਾਲਿਆਂ ਨਾਲ ਵੀ। ਸੋ ਇਹਨਾਂ ਦਾ ਵੀਰ ਸਿਮਰਨਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਮੇਰਾ ਖਿਆਲ ਹੈ ਸਮੇਂ ਦੀ ਸਮਾਪਤੀ ਜਾ ਰਹੀ ਹੈ, ਸੋ ਟਿੱਪਣੀਆਂ ਬਹੁਤ ਸਾਰੀਆਂ ਨੇ, ਅਸੀਂ ਇਹਨੂੰ ਕੱਲ ਦੇ ਪ੍ਰੋਗਰਾਮ 'ਚ ਵੀ ਜਾਰੀ ਰੱਖਾਂਗੇ। ਜੀ ਡਾਕਟਰ ਸਾਹਿਬ ਬਿਲਕੁਲ। ਉਹਨਾਂ ਨੇ ਬ੍ਰੇਕ ਵੀਅਰਸ ਤੇ ਸਾਡੇ ਨਾਲ ਇਸ ਤਰ੍ਹਾਂ ਜੁੜੇ ਨੂੰ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।